ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਮੈਂ ਹਮੇਸ਼ਾ ਆਪਣੇ ਸੋਹਣੇ ਪੰਜਾਬ ਤੇ ਇਹਦੇ ਵਸਨੀਕਾਂ ਦੀ ਗੱਲ ਕੀਤੀ ਹੈ। ਇਹਨਾਂ ਦੀਆਂ ਔਕੜਾਂ ਦੇ ਮਸਲੇ ਬਿਆਨ ਕਰਦਿਆਂ ਕਦੇ ਕੋਈ ਝੋਲ ਮਾਰੀ ਤੇ ਨਾ ਹੀ ਕਿਸੇ ਭਾਰੇ ਪਾਸੇ ਦਾ ਮੌਕਫ ਆਪਣੀ ਰਾਏ ਉੱਤੇ ਗਾਲਬ ਆਉਣ ਦਿੱਤਾ। ਅੱਜ ਵੀ ਦੇਸ਼ ਪੰਜਾਬ ਦਾ ਉਹੀ ਦੁੱਖ ਬਿਆਨ ਕਰਨਾ ਹੈ ਜਿਹੜਾ ਹਮੇਸ਼ਾ ਤੋਂ ਸਾਡੇ ਸਿਆਸੀ ਆਗੂਆਂ ਤੇ ਇਸ ਦੇਸ਼ ਦੇ ਇਖਤਿਆਰਾਂ ਨੂੰ ਆਪਣੇ ਤੀਕਰ ਮਹਦੂਦ ਕਰਨ ਵਾਲਿਆਂ ਕਦੀ ਸੁਣਿਆ ਹੀ ਨਹੀਂ। ਸੂਬੇ ਵੰਡਣ ਦੀ ਗੱਲ ਕਰਨ ਦਾ ਫੈਸ਼ਨ ਤੇ ਬਹੁਤ ਵੇਖ ਲਿਆ। ਉਹ ਦਾਨਸ਼ਵਰ ਜਿਹੜੇ ਦਰ ਹਕੀਕਤ ਫਿਕਰ ਤੇ ਦਾਨਸ਼ ਤੋਂ ਉਨਾ ਹੀ ਦੂਰ ਨੇ ਜਿੰਨਾ ਮੀਆਂ ਅਮਰ ਤੇ ਹਲੀਮ ਖਾਂ ਸਾਇੰਸ ਤੋਂ ਦੂਰ ਨੇ। ਗੱਲ ਕਰਨ ਦਾ ਮਕਸਦ ਇਹ ਵੇ ਕਿ ਇਹਨਾਂ ਦੋਵਾਂ ਬੇਲੀਆਂ ਨੇ ਸੂਬਿਆਂ ਦੀ ਵੰਡ ਦਾ ਜਿਹੜਾ ਕੱਟਾ ਖੋਲ੍ਹਿਆ ਹੈ ਉਹ ਹੁਣ ਇਹਨਾਂ ਦੇ ਆਪਣੇ ਲਈ ਮੁਸੀਬਤ ਬਣ ਰਿਹਾ ਹੈ। ਜਿਹੜੇ ਅੱਜ ਤੋਂ 4 ਦਿਨ ਪਹਿਲਾਂ ਨਵੇਂ ਸੂਬਿਆਂ ਦਾ ਪਿੱਟ ਸਿਆਪਾ ਪਾ ਕੇ ਇਸ ਮਸਲੇ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਮਸਲਾ ਬਣਾ ਕੇ ਪੇਸ਼ ਕਰਦੇ ਸਨ, ਉਹਨਾਂ ਅਕਲ ਦਿਆਨਿਆਂ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਪਾਕਿਸਤਾਨ ਕਿੰਨੀ ਵੱਡੀ ਮੁਸੀਬਤ ਦਾ ਸ਼ਿਕਾਰ ਹੋਣ ਵਾਲਾ ਹੈ। ਰੋਜ਼ਵਾਰ ਭੁਲੇਖਾ ਉੱਤੇ ਮੈਂ ਭਰਵਾਂ ਕਾਲਮ ਲਿਖਿਆ ਅਤੇ ਇਸ ਹਵਾਲੇ ਨਾਲ ਗੱਲਬਾਤ ਵੀ ਕੀਤੀ ਕਿ ਪੰਜਾਬ ਦੀ ਕਿਆਦਤ ਮੁਲਕੋਂ ਬਾਹਰ ਹੈ। ਯਕੀਨੀ ਤੌਰ 'ਤੇ ਉੱਥੇ ਵੀ ਕੁਝ ਜ਼ਰੂਰੀ ਕੰਮ ਹੋਣਗੇ, ਪਰ ਇਹਨਾਂ ਤੋਂ ਕਿਧਰੇ ਵੱਧ ਲੋੜ ਪੰਜਾਬ ਦੀ ਉਹ ਅਲਾਰਮਿੰਗ ਸੂਰਤ ਹਾਲ ਸੀ ਜਿਹਦੇ ਹਵਾਲੇ ਨਾਲ ਮੈਂ ਬਹੁਤ ਪਹਿਲਾਂ ਆਗਾਹ ਕਰ ਦਿੱਤਾ ਕਿ ਤੁਹਾਡੇ ਕੋਲੋਂ ਹਿੰਦੁਸਤਾਨ ਦਾ ਪਾਣੀ ਸਵਾਲਿਆ ਨਹੀਂ ਜਾਣਾ। ਮੈਂ ਆਪਣੀ ਗੁਫ਼ਤਗੂ ਤੇ ਵਿਲਾਗਾ ਰਾਹੀਂ ਸਿਆਸਤਦਾਨਾਂ ਤੇ ਬਾਖਤਿਆਰ ਹਲਕਿਆਂ ਨੂੰ ਚੀਖ ਕੇ ਆਖਿਆ ਕਿ ਆਉਣ ਵਾਲੇ ਚੰਦ ਰੋਜ਼ ਬੜੇ ਅਹਿਮ ਨੇ। ਹਿੰਦੁਸਤਾਨ ਪਾਕਿਸਤਾਨ ਕੋਲੋਂ ਛਿੱਤਰ ਪੌਲਾ ਕਰਾ ਕੇ ਜਿਹੜੀ ਜ਼ਿਲ੍ਹਾ ਸਮੇਟੀ ਹੈ ਉਹ ਹੁਣ ਪਾਕਿਸਤਾਨ ਤੋਂ ਬਦਲਾ ਲੈਣ ਨੇ ਕੋਈ ਨਾ ਕੋਈ ਚੋਰ ਰਾਹ ਜ਼ਰੂਰ ਲੱਭੇਗਾ। ਮੇਰੀ ਮਾਲੂਮਾਤ ਇਹੋ ਹੀ ਆਖ ਰਹੀਆਂ ਸਨ ਕਿ ਇਸ ਸਾਲ ਜਦ ਮਹਿਕਮਾ ਮੌਸਮੀਆਤ ਨੇ ਹੱਦੋਂ ਵੱਧ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ, ਸੋ ਇਹਨੂੰ ਜਵਾਜ਼ ਬਣਾ ਕੇ ਰਾਵੀ, ਚਨਾਬ ਤੇ ਸਤਲੁਜ ਵਿੱਚ ਆਬੀ ਤਖਰੀਕਾਰੀ ਜ਼ਰੂਰ ਹੋਵੇਗੀ। ਮੈਂ ਅੱਜ ਤੋਂ 6 ਦਿਹਾੜੇ ਪਹਿਲਾਂ ਵੀ ਇਹੋ ਰੌਲਾ ਪਾਇਆ ਕਿ ਬੇਲੀਓ KP ਵਿੱਚ ਆਏ ਸੈਲਾਬ ਤੋਂ ਇਬਰਤ ਫੜੋ। ਇਹ ਸਾਰਿਆਂ ਕੁਦਰਤ ਵੱਲੋਂ ਸੀ, ਪਰ ਸਾਡੇ ਪੰਜਾਬ ਵਿੱਚ ਦੁਸ਼ਮਣ ਅਜਿਹੀ ਪਲਾਨਿੰਗ ਕੀਤੀ ਬੈਠਾ ਹੈ ਕਿ ਸਾਨੂੰ ਤੇ ਸਾਡੀਆਂ ਫਸਲਾਂ ਨੂੰ ਬਰਬਾਦ ਕਰ ਦੇਵੇਗਾ। ਮੇਰੀਆਂ ਗੱਲਾਂ ਉੱਤੇ ਨਾ ਕਿਸੇ ਬਿਊਰੋਕਰੇਟ ਨੇ ਤੇ ਨਾ ਹੀ ਕਿਸੇ ਸਿਆਸਤਦਾਨ ਨੇ ਕੰਨ ਧਰੇ। ਨਤੀਜਾ ਅੱਜ ਵੇਖ ਲਵੋ। ਪਾਕਿਸਤਾਨ ਦੀ ਉਹ ਜ਼ਰਖੇਜ਼ ਤਰੀਨ ਧਰਤੀ ਜਿਹੜੀ ਹਮੇਸ਼ਾ ਸਾਡੇ ਅਨਾਜ ਦੀਆਂ ਲੋੜਾਂ ਪੂਰੀਆਂ ਕਰਦੀ ਹੈ, ਉਹ ਸਾਰੀ ਧਰਤੀ ਪਾਣੀਓ ਪਾਣੀ ਹੋ ਗਈ ਹੈ। ਤੁਸੀਂ ਉਸ ਮੁਕੱਦਸ ਸਥਾਨ ਤੋਂ ਗੱਲ ਸ਼ੁਰੂ ਕਰੋ ਜਿੱਥੋਂ ਹਮੇਸ਼ਾ ਅਮਨ, ਮੁਹੱਬਤ ਤੇ ਰਵਾਦਾਰੀ ਦਾ ਸੁਣਿਆ ਮਿਲਿਆ। ਕਰਤਾਰਪੁਰ ਸਾਹਿਬ ਜਿਹੜਾ ਮੁਸਲਮਾਨਾਂ ਤੇ ਸਿੱਖਾਂ ਲਈ ਸਾਂਝਾ ਮੁਕੱਦਸ ਮੁਕਾਮ ਹੈ, ਉਹਦੀ ਹਾਲਤ ਵੇਖੋ ਤਾਂ ਉਹਦੀਆਂ ਅੱਖਾਂ ਵਿੱਚ ਹੰਝੂ ਆ ਜਾਣਗੇ। ਹਿੰਦੁਸਤਾਨ ਵੱਲੋਂ ਜਿਵੇਂ ਪਾਣੀ ਛੱਡਿਆ ਗਿਆ, ਉਹਨੇ ਕਰਤਾਰਪੁਰ, ਨਾਰੋਵਾਲ ਤੇ ਦੇ ਆਲੇ ਦੁਆਲੇ ਜਿੰਨੇ ਇਲਾਕੇ ਸਨ ਉਹਨਾਂ ਵਿੱਚ ਤਬਾਹੀ ਫੇਰ ਕੇ ਰੱਖਦੀ ਹੈ। ਸਿਆਲਕੋਟ ਜਿਹੜਾ ਮੁਲਕ ਦੇ ਉਹਨਾਂ ਸ਼ਹਿਰਾਂ ਵਿੱਚ ਸ਼ੁਮਾਰ ਹੁੰਦਾ ਹੈ ਜਿਹੜੇ ਸਭ ਤੋਂ ਵੱਧ ਟੈਕਸ ਦਿੰਦੇ ਨੇ, ਇਸ ਸ਼ਹਿਰ ਵੱਲ ਵੇਖੋ ਪਾਣੀ ਨੇ ਜਿਸ ਕਦਰ ਬਰਬਾਦੀ ਕੀਤੀ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇਹਦੇ ਨਾਲ ਸਿਆਲਕੋਟ, ਵਜ਼ੀਰਾਬਾਦ ਰੋਡ ਦੇ ਆਲੇ ਦੁਆਲੇ ਜਿੰਨੇ ਪਿੰਡ ਨੇ ਉਹ ਸਾਰੇ ਬੁਰੀ ਤਰ੍ਹਾਂ ਮੁਤਾਸਰ ਹੋਏ ਨੇ। ਇੰਝ ਹੀ ਗੁਜਰਾਂਵਾਲਾ ਰੀਜਨ ਦੇ ਹੋਰ ਇਲਾਕੇ ਵੀ ਅੱਜ ਸੈਲਾਬ ਦੀ ਜ਼ਦ ਵਿੱਚ ਨੇ। ਦੂਜੇ ਬੰਨੇ ਸ਼ਹਿਰ ਕਸੂਰ, ਬਾਬਾ ਬੁੱਲੇ ਸ਼ਾਹ ਦਾ ਡੇਰਾ, ਗੰਡਾਪੁਰ ਵਾਲੇ ਬਾਰਡਰ ਤੋਂ ਲੈ ਕੇ ਤੋੜ ਬਹਾਵਲਪੁਰ ਤੀਕਰ ਹਰ ਪਾਸੇ ਤਬਾਹੀ ਵਿਖਾਈ ਦਿੰਦੀ ਹੈ। ਲੱਖਾਂ ਲੋਕ ਬੇਕਾਰ ਹੋ ਚੁੱਕੇ ਨੇ। ਉਹਨਾਂ ਦੇ ਕਾਰੋਬਾਰ, ਜ਼ਮੀਨਾਂ, ਮਾਲ ਡੰਗਰ ਹਰ ਸ਼ਫਨਾ ਹੋ ਕੇ ਰਹਿ ਗਈ ਹੈ। ਇਸ ਬਰਬਾਦੀ ਉੱਤੇ ਸਰਕਾਰਾਂ ਵੱਲੋਂ ਕਮੇਟੀਆਂ ਵੀ ਬਣਾਈਆਂ ਜਾ ਰਹੀਆਂ ਨੇ। ਇਹ ਐਲਾਨ ਵੀ ਕੀਤੇ ਜਾ ਰਹੇ ਨੇ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਵਿੱਚ ਲੁਕਾਈ ਨੂੰ ਇਕੱਲਿਆਂ ਨਹੀਂ ਛੱਡਾਂਗੇ। ਉਹ ਰੱਬ ਦੇ ਬੰਦਿਓ, ਅੱਜ ਤੁਸੀਂ ਅੱਖਾਂ ਖੋਲ੍ਹ ਕੇ ਉਹ ਤਮਾਸ਼ਾ ਵੇਖ ਰਹੇ ਹੋ ਜਿਹਨੇ ਆਜ਼ਾਦੀ ਨੂੰ ਮੌਤ ਦੇ ਸਪੁਰਦ ਕੀਤਾ ਹੈ, ਜਿੱਥੇ ਪਿੰਡਾਂ ਦੇ ਪਿੰਡ ਬਰਬਾਦ ਹੋ ਕੇ ਰਹਿ ਗਏ ਨੇ। ਸੱਜਣੋ ਤੇ ਮਿੱਤਰੋ, ਇਸ ਸਾਨੇ ਅਚਾਨਕ ਨਹੀਂ ਹੋਇਆ। ਇੰਝ ਵੀ ਨਹੀਂ ਕਿ ਬੱਦਲ ਪਾਟ ਗਿਆ ਤਾਂ ਤਬਾਹੀ ਆ ਗਈ। ਮਾਮੂਲ ਤੋਂ ਵੱਧ ਬਾਰਿਸ਼ਾਂ ਦੇ ਹਾਲਾਤ ਸਾਨੂੰ ਪਹਿਲਾਂ ਹੀ ਪਤਾ ਸੀ। ਸਰਕਾਰਾਂ ਨੂੰ ਬਾਰ-ਬਾਰ ਦੱਸਿਆ ਗਿਆ ਕਿ ਕੁਝ ਨਾ ਕੁਝ ਪ੍ਰਬੰਧ ਕਰ ਲਵੋ, ਆਪਣੇ ਬੰਨ ਪੱਕੇ ਕਰ ਲਵੋ ਅਤੇ ਹਰ ਉਹ ਨਾਲਾ ਜਿਹੜਾ ਬਰਸਾਤੀ ਪਾਣੀ ਦੇ ਨਿਕਾਸ ਦਾ ਸਬੱਬ ਬਣਦਾ ਹੈ ਉਹਨੂੰ ਸਫਾਈ ਨਾਲ ਬਿਹਤਰ ਬਣਾਓ। ਇਹਨਾਂ ਸਭ ਗੱਲਾਂ ਤੋਂ ਵੱਡੀ ਗੱਲ ਇਹ ਕਿ ਦਰਿਆ ਦੀ ਜ਼ਮੀਨ ਉੱਤੇ ਜਿਨ੍ਹਾਂ ਲੋਕਾਂ ਕਬਜ਼ਾ ਕੀਤਾ ਅਤੇ ਦਰਿਆ ਦੀ ਗੁਜ਼ਰਗਾਹ ਨੂੰ ਸੁਸਾਇਟੀਆਂ ਵਿੱਚ ਤਬਦੀਲ ਕਰਕੇ ਕੁਦਰਤ ਨੂੰ ਚੈਲੰਜ ਦਿੱਤਾ ਕਿ ਸਾਡੇ ਤੋਂ ਵੱਧ ਤਗੜਾ ਕੌਣ ਹੈ। ਸਰਕਾਰ ਨੇ ਉਹਨਾਂ ਨੂੰ ਧੌਣੋਂ ਫੜਨ ਦੀ ਥਾਵੇਂ ਉਹਨਾਂ ਦੀ ਸਹੂਲਤਕਾਰੀ ਕੀਤੀ। ਦਰਿਆ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਹੁੰਦੇ ਰਹੇ, ਸੁਸਾਇਟੀਆਂ ਬਣਦੀਆਂ ਰਹੀਆਂ ਅਤੇ ਅਸੀਂ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੇ। ਇਹ ਗੱਲ ਫੇਰ ਕਰਾਂਗੇ ਕਿ ਇਹਨਾਂ ਖਾਬਾਂ ਨੇ ਕਿੰਨੇ ਲੋਕਾਂ ਨੂੰ ਤਾਬੀਰਾਂ ਦੀ ਥਾਂ ਬਰਬਾਦੀਆਂ ਦਿੱਤੀਆਂ। ਕਿੰਨੇ ਲੱਖ ਲੋਕ ਕਾਗਜ਼ ਦੇ ਟੁਕੜੇ ਦੇ ਬਦਲੇ ਆਪਣੀ ਪੂਰੀ ਆਜ਼ਾਦੀ ਦੀ ਜਮ੍ਹਾਂ ਪੂੰਜੀ ਉਜਾੜ ਬੈਠੇ। ਇਹ ਵੱਖਰੀ ਦਾਸਤਾਨ ਹੈ ਅਤੇ ਇਹ ਕਹਾਣੀ ਵੱਖਰੀ ਕਿ ਕਰੋੜਾਂ ਰੁਪਏ ਲੈ ਕੇ ਲੋਕਾਂ ਨੂੰ ਜਿਹੜੇ ਪਲਾਟ ਦਿੱਤੇ ਗਏ ਜਾਂ ਫਿਰ ਉਹਨੂੰ ਜਿਹੜੀਆਂ ਜ਼ਮੀਨਾਂ ਦਿੱਤੀਆਂ ਗਈਆਂ ਉਹ ਨਾ ਤਾਂ ਬਦਮਾਸ਼ਾਂ ਕਿਸੇ ਕੋਲ ਖਰੀਦੀਆਂ ਸੀ ਅਤੇ ਨਾ ਹੀ ਉਹ ਜ਼ਮੀਨਾਂ ਦਾ ਕਾਨੂੰਨੀ ਅਸੀਤ ਨਾਲ ਕੋਈ ਤਾਲੁਕ ਸੀ। ਬਦਮਾਸ਼ਾਂ ਅਤੇ ਮਾਫੀਆ ਨੇ ਰਲ ਕੇ
ਦਰਿਆ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਤੇ ਅੱਜ ਦਰਿਆ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਲਈ ਸਾਨੂੰ ਚੈਲੰਜ ਕਰ ਰਿਹਾ ਹੈ। ਪਰ ਬਦਕਿਸਮਤੀ ਇਹ ਵੇ ਕਿ ਜਿਨ੍ਹਾਂ ਲੋਕਾਂ ਕਬਜ਼ੇ ਕੀਤੇ, ਜਿਨ੍ਹਾਂ ਲੋਕਾਂ ਦਰਿਆ ਨੂੰ ਚੈਲੰਜ ਕੀਤਾ, ਉਹ ਮਾਲ ਪਾਣੀ ਵੱਟ ਕੇ ਪਾਸੇ ਹੋ ਗਏ ਤੇ ਦਰਿਆ ਦੇ ਇੰਤਕਾਮ ਦਾ ਸਾਹਮਣਾ ਉਹ ਲੋਕ ਕਰ ਰਹੇ ਨੇ ਜਿਹੜੇ ਇਹਨਾਂ ਦੇ ਹੱਥੋਂ ਵਰਤੇ ਗਏ ਤੇ ਜਿਨ੍ਹਾਂ ਦਾ ਸਰਕਾਰ ਵੀ ਕੋਈ ਦੁਆਦਾਰੂ ਨਹੀਂ ਕੀਤਾ। ਇਹ ਪੂਰਾ ਇਲਾਕਾ ਬਰਬਾਦੀ ਦੀ ਅਜਿਹੀ ਦਾਸਤਾਨ ਸੁਣਾ ਰਿਹਾ ਹੈ ਜਿਹੜੀ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਹਾਲੇ ਵੀ ਸਾਡੀਆਂ ਸਰਕਾਰਾਂ ਉਂਝ ਹੀ ਮੁਤਹਰਕ ਵਹਾਲੀ ਨਹੀਂ ਦੇ ਰਹੀਆਂ ਜਿਵੇਂ ਹੰਗਾਮੀ ਹਾਲਾਤਾਂ ਵਿੱਚ ਹੋਣਾ ਚਾਹੀਦਾ ਹੈ। ਮੈਂ ਸਲਾਬ ਦੀ ਇਸ ਤਬਾਹੀ ਨੂੰ ਜੰਗੀ ਹਾਲਾਤ ਆਖਾਂਗਾ ਤੇ ਸਾਰੇ ਇਦਾਰੇ ਇਕੱਠੇ ਹੋ ਕੇ ਮੁਤਾਸਿਰ ਦਾ ਦੁੱਖ ਵੰਡਣ, ਉਹਨਾਂ ਦੀ ਆਜ਼ਾਦੀ ਬਚਾਉਣ ਦੇ ਨਾਲ ਨਾਲ ਉਹਨਾਂ ਦੇ ਮਾਲ ਡੰਗਰ ਤੇ ਸਾਮਾਨ ਦੇ ਬਚਾਅ ਲਈ ਵੀ ਚਾਲੇ ਕੀਤੇ ਜਾਵਣ। ਜਿਸ ਤਰ੍ਹਾਂ ਦੇ ਹਾਲਾਤ ਅੱਜ ਕੱਲ੍ਹ ਹਨ, ਆਮ ਬੰਦਾ ਤਾਂ 2 ਟਾਈਮ ਦੀ ਰੋਟੀ ਬੜੀ ਮੁਸ਼ਕਿਲ ਨਾਲ ਪੂਰੀ ਕਰਦਾ ਹੈ। ਜਦ ਇਹ ਪਤਾ ਲੱਗੇਗਾ ਕਿ ਉਹਦਾ ਘਰ-ਬਾਰ, ਮਾਲ ਡੰਗਰ, ਸਾਰੀ ਆਜ਼ਾਦੀ ਦੀ ਕਮਾਈ ਰੁੜ ਰਹੀ ਹੈ ਤੇ ਫਿਰ ਤੁਸੀਂ ਅੰਦਾਜ਼ਾ ਹੀ ਨਹੀਂ ਕਰ ਸਕਦੇ ਕਿ ਉਹ ਕਿਸ ਮੁਸ਼ਕਿਲ ਦੇ ਫੇਜ਼ ਦਾ ਸਾਹਮਣਾ ਕਰਦਾ ਹੈ। ਸੱਜਣ ਪਿਆਰਿਓ, ਜਿੱਥੇ ਸਭੇ ਦੁੱਖ ਦੀਆਂ ਖਬਰਾਂ ਨੇ ਉੱਥੇ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਲੋਕ ਸੇਵਾ ਵਿੱਚ ਦਿਨ ਰਾਤ ਇੱਕ ਕਰ ਰਹੇ ਨੇ। ਜਿਵੇਂ ਮੈਂ ਸ਼ੁਰੂ 'ਚ ਅਰਜ਼ ਕੀਤੀ ਕਿ ਸਿਆਲਕੋਟ ਤੋਂ ਵਜ਼ੀਰਾਬਾਦ ਤੱਕ ਬੇਸ਼ਤਰ ਪਿੰਡ ਇਸ ਆਫਤ ਦਾ ਸਾਹਮਣਾ ਕਰ ਰਹੇ ਨੇ। ਲੋਕਾਂ ਕੋਲ ਨਾ ਅੰਨ ਪਾਣੀ ਹੈ ਤੇ ਨਾ ਹੀ ਆਜ਼ਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਝ ਪੱਲੇ। ਇਹ ਸੂਰਤ ਹਾਲ ਵਿੱਚ ਮੇਰੇ ਸੱਜਣ ਪਿਆਰੇ ਤੇ ਦੁਨੀਆ ਭਰ ਵਿੱਚ ਲੋਕ ਸੇਵਾ ਦਾ ਵੱਡਾ ਨਾਂ ਸੈਯਦ ਲਤਫ ਹੁਸੈਨ ਦਾ ਇਦਾਰਾ ਮੁਸਲਿਮ ਹੈਂਡਸ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਜਿਹੜੀ ਇਨਸਾਨੀਅਤ ਦੀ ਬਕਾ ਦਾ ਬੇਮਿਸਾਲ ਨਮੂਨਾ ਹੈ। ਮੁਸਲਿਮ ਹੈਂਡ ਸੋਧਰਾ ਦੀ ਇਮਾਰਤ ਜਿਹੜੀ ਆਪਣੀ ਮਦਦ ਆਪ ਦੇ ਤਹਿਤ ਹਜ਼ਾਰਾਂ ਪੜਿਆਰਾਂ ਦੀ ਤਰਬੀਅਤ ਕਰ ਰਹੀ ਹੈ, ਅੱਜ ਉਹ ਪਾਕਿਸਤਾਨ ਭਰ ਦੇ ਸਲਾਮ ਮੁਤਾਸਿਨ ਦਾ ਸਭ ਤੋਂ ਵੱਡਾ ਸਹਾਰਾ ਬਣੀ ਹੋਈ ਹੈ। ਮੁਸਲਿਮ ਹੈਂਡ ਸੋਧਰਾ ਦੀ ਇਮਾਰਤ ਅੰਦਰ ਹਜ਼ਾਰਾਂ ਸਲਾਮ ਮੁਤਾਸਿਨ ਪਨਾਹ ਲਈ ਬੈਠੇ ਨੇ ਜਿਨ੍ਹਾਂ ਦੇ ਅੰਨ ਪਾਣੀ ਤੇ ਰਹਿਣ ਸਹਿਣ ਦਾ ਇੰਤਜ਼ਾਮ ਮੁਸਲਿਮ ਹੈਂਡ ਦੇ ਜ਼ਿੰਮੇ ਹੈ। ਇਹ ਉਹ ਸੇਵਾ ਹੈ ਜਿਹੜੀ ਦਰ ਹਕੀਕਤ ਸਾਡੀਆਂ ਸਰਕਾਰਾਂ ਤੇ ਹਰ ਉਸ ਇਦਾਰੇ ਨੂੰ ਕਰਨੀ ਚਾਹੀਦੀ ਹੈ ਜਿਹੜਾ ਇਸ ਧਰਤੀ ਦਾ ਦਰਦੀ ਹੋਣ ਦਾ ਦਾਅਵਾ ਰੱਖਦਾ ਹੈ। ਉਹ ਬਿਊਰੋਕਰੇਟ, ਜੱਜ ਤੇ ਸਰਕਾਰਾਂ ਚਲਾਉਣ ਵਾਲੇ ਸਿਆਸਤਦਾਨ, ਇਹਨਾਂ ਸਭ ਨੂੰ ਚਾਹੀਦਾ ਹੈ ਕਿ ਸਲਾਮ ਮੁਤਾਸਿਨ ਦੀ ਇਮਦਾਦ ਲਈ ਸਰਕਾਰ ਕੋਲੋਂ ਤਨਖਾਹ ਜਾਂ ਮਰਾਦ ਦੀ ਮਦ ਵਿੱਚ 1 ਰੁਪਈਆ ਵੀ ਨਾ ਲੈਣ ਦਾ ਐਲਾਨ ਕਰਨ, ਕਿਉਂ ਜੇ ਇਹਨਾਂ ਇਸ ਧਰਤੀ ਦੇ ਲੋਕਾਂ ਕੋਲੋਂ ਕਰੋੜਾਂ ਕਮਾਏ ਤੇ ਕਰੋੜਾਂ ਅਯਾਸ਼ੀ ਛੁਡਾਏ। ਉਹ ਮਰਾਦ ਜਿਹੜੀਆਂ ਇਸ ਧਰਤੀ ਨੂੰ ਅਰਬਾਂ ਰੁਪਏ ਪੈਂਦੀਆਂ ਨੇ, ਜੇਕਰ ਸਾਡੀ ਅਸ਼ਰਾਫੀਆ ਉਨੀ ਦੇਰ ਤੀਕਰ ਇਹਨਾਂ ਮਰਾਦ ਤੋਂ ਦਸਤਬਰਦਾਰ ਹੋ ਜਾਏ ਜਦ ਤੀਕਰ ਸਲਾਮ ਮੁਤਾਸਿਨ ਫਿਰ ਆਬਾਦ ਨਹੀਂ ਹੋ ਜਾਂਦੇ। ਤੇ ਯਕੀਨ ਮੰਨੋ, ਨਾ ਸਾਨੂੰ ਕਿਸੇ ਕੋਲੋਂ ਮਦਦ ਲੈਣ ਦੀ ਲੋੜ ਪੈਣੀ ਹੈ ਤੇ ਨਾ ਹੀ ਇਹਨਾਂ ਬਰਬਾਦ ਹਾਲ ਸੱਜਣਾ ਦੀ ਸਫੈਦ ਪੋਸ਼ ਦਾ ਭਰਮ ਖੁੱਲ੍ਹੇਗਾ। ਸੈਯਦ ਲਤਫ ਹੁਸੈਨ ਦੀ ਮਿਸਾਲ ਇਸ ਕਰਕੇ ਦਿੱਤੀ ਕਿ ਜਿਹੜੇ ਲੋਕ ਨਸਲੀ ਹੁੰਦੇ ਨੇ ਉਹਨਾਂ ਦਾ ਅਮਲ ਸਾਬਤ ਕਰਦਾ ਹੈ ਕਿ ਉਹ ਰੱਬ ਦੇ ਕਿਸ ਕਦਰ ਨੇੜੇ ਨੇ। ਤੇ ਜਿਹੜੇ ਲੋਕ ਹੋਣ ਹੀ ਉਸ ਤਬਕੇ ਨਾਲ ਤਾਲੁਕ ਰੱਖਣ ਵਾਲੇ ਜਿਹਨਾਂ ਦਾ ਮਕਸਦ ਲੋਕਾਂ ਦੇ ਤਨ ਤੋਂ ਇੱਕ ਇੱਕ ਬੋਟੀ ਖੋ ਕੇ ਆਪਣੀ ਭੁੱਖ ਮਿਟਾਉਣਾ ਹੈ, ਤੇ ਫਿਰ ਮੈਂ ਉਹਨਾਂ ਨੂੰ ਨਾ ਤੇ ਨਸਲੀ ਆਖਾਂਗਾ ਤੇ ਨਾ ਹੀ ਹਲਾਲੀ। ਬਾਕੀ ਤੁਸੀਂ ਆਪ ਫੈਸਲਾ ਕਰ ਲੈਣਾ। ਅੱਜ ਲਈ ਇੰਨਾ ਹੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਦੇਸ਼ ਪੰਜਾਬ ਦੀਆਂ ਮੁਸ਼ਕਿਲਾਂ ਆਸਾਨ ਕਰੇ, ਹਰ ਉਸ ਅਜ਼ਾਬ ਤੋਂ ਸਾਡੇ ਦੇਸ਼ ਦੀ ਜਾਨ ਛੁਡਾਏ ਜਿਹੜਾ ਇਹਦੀ ਬਰਬਾਦੀ ਦਾ ਬਾਇਸ ਬਣਦਾ ਹੈ। ਵਸਦਾ ਰਹੇ ਪੰਜਾਬ, ਜਿਉਂਦੇ ਰਹਿਣ ਪੰਜਾਬ ਦੇ ਵਾਸੀ। ਇਜਾਜ਼ਤ ਦਿਓ, ਰੱਬ ਰੱਖਾ।